Today, global governance needs credibility. There must be a transparent investigation into the origins of virus under the World Health Organization's framework, and this must receive full cooperation from all countries. ਇਹ ਮੋਦੀ ਨੇ ਆਪਣੀ 9 ਸਤੰਬਰ ਦੀ ਜਿਹੜੀ ਬ੍ਰਿਕਸ ਦੀ ਜਿਹਦੇ 'ਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ ਸੀ ਉਹਦੇ 'ਚ ਕਿਹਾ। ਸੁਹਾਸਿਨੀ ਹੈਦਰ, ਇਹ ਸੁਹਾਸਿਨੀ ਹੈਦਰ ਜਿਹੜੀ ਹੈ RSS ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦੀ ਡਾਟਰ ਹੈ ਔਰ ਉਹਨੇ ਇਸ ਦਾ ਤਬਸਰਾ ਕਰਦਿਆਂ ਕਿਹਾ ਇੰਡੀਆ ਚਾਈਨਾ ਅਵੋਇਡਡ ਓਪਨ ਕਲੈਸ਼ ਓਵਰ COVID-19 origin। ਜਨਰਲ ਰਾਵਤ ਨੇ ਇੱਕ ਜਿਹੜਾ ਇਹਨਾਂ ਦੇ ਆਪਣੇ ਐਕਸਪਰਟਸ ਦੀ ਮੀਟਿੰਗ ਦੇ ਵਿੱਚ ਹੀ ਇਹਨੂੰ ਔਰ ਉਹਦੇ 'ਚ ਉਹਨੇ ਐਡਰੈਸ ਕਰਦਿਆਂ ਉਹਨਾਂ ਨੂੰ ਇਹ ਕਿਹਾ ਇਹ ਵੀਕਰ ਐਡਵਰਸਰੀ ਲਾਈਕ ਪਾਕਿਸਤਾਨ will always try to keep us engaged through proxy war, and they are in fact a proxy of our northern adversary, that is China, which is becoming more and more aggressive। ਵੀ ਲਦਾਖ ਸਾਥੋਂ ਖੋਣਾ ਹੀ ਖੋਣਾ ਉਹਨਾਂ ਨੇ ਇਸ ਪਾਸੇ ਤੁਰੇ ਹੋਏ ਨੇ, ਉਹ ਸਿੱਧਾ ਹਮਲਾ ਕਰਦੇ ਨੇ ਔਰ ਦੇ ਯੂਜ਼ ਟੈਕਨੋਲੋਜੀ। ਵੀ ਹੈਵ ਟੂ ਬੀ ਪ੍ਰੀਪੇਅਰਡ ਕਿ ਸਾਨੂੰ ਤਿਆਰ ਹੋਣਾ ਚਾਹੀਦਾ ਹੈ। ਅੱਗੇ ਤੁਹਾਡੀ ਤਿਆਰੀ ਦੇਖ ਲਈ, ਗਲਵਾਨ 'ਚ ਵੀ ਦੇਖ ਲਈ, ਬਾਕੀਆਂ ਮੁਹਾਜ਼ਾਂ ਦਾ ਵੀ ਦੇਖ ਲਈ। ਫਿਰ ਉਹ ਇਹ ਸਾਈਬਰ ਕੈਪੇਬਿਲਿਟੀ ਦੀ ਗੱਲ ਕਹਿ ਰਿਹਾ ਹੈ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਕਿ ਵੀ ਇਹ ਜਿਹੜਾ ਇਹਦੇ 'ਚ ਅਸੀਂ ਬਹੁਤ ਪਿੱਛੇ ਹਾਂ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਨਰਲ ਰਾਵਤ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਚੀਨ ਦਾ ਰੁਖ ਬਹੁਤ ਹੀ ਹਮਲਾਵਰ ਹੁੰਦਾ ਜਾ ਰਿਹਾ ਹੈ ਜਦੋਂ ਕਿ ਪਾਕਿਸਤਾਨ ਚੀਨ ਦਾ ਪ੍ਰੌਕਸੀ ਬਣ ਕੇ ਭਾਰਤ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਇੱਕ ਪੰਜਾਬੀ ਦਾ ਅਖਾਣ ਹੈ ਕਿ ਵਕਤੋਂ ਖੁੰਝੀ ਡੂਮਣੀ ਬੋਲੇ ਆੜ ਪਤਾਲ। ਹੁਣ ਜ਼ਾਹਰ ਹੈ ਕਿ ਜਦੋਂ ਤੁਸੀਂ ਵੇਲਾ ਖੁੰਝਾ ਲੈਂਦੇ ਹੋ ਜਾਂ ਕੋਈ ਗਲਤ ਫੈਸਲਾ ਲੈ ਲੈਂਦੇ ਹੋ, ਜਾਂ ਤਾਂ ਹਿੰਮਤ ਕਰਕੇ ਉਸ ਗਲਤੀ ਨੂੰ ਤਸਲੀਮ ਕਰੋ, ਮੰਨੋ, ਫੈਸਲਾ ਬਦਲੋ, ਨਹੀਂ ਤਾਂ ਫਿਰ ਤੁਸੀਂ ਜਿਸ ਟੋਏ 'ਚ ਡਿੱਗੇ ਹੋ ਉਹਦੇ 'ਚ ਹੀ ਹਿੱਲ ਕੇ ਲੱਤਾਂ ਬਾਹਾਂ ਮਾਰ ਕੇ ਉਸ ਟੋਏ ਨੂੰ ਹੀ ਤੁਸੀਂ ਹੋਰ ਡੂੰਘਾ ਕਰਦੇ ਤੁਰੇ ਜਾਂਦੇ ਹੋ। ਉਸ ਟੋਏ 'ਚੋਂ ਨਿਕਲਣ ਦੇ ਲਈ ਹਾਲ ਦੁਆਈ ਪਾਓਗੇ ਵੀ ਕੱਢੋ ਅਸੀਂ ਡਿੱਗ ਪਏ, ਫਿਰ ਤਾਂ ਕੋਈ ਨਾ ਕੋਈ ਮਦਦਗਾਰ ਆਏਗਾ, ਬਾਂਹ ਫੜ ਕੇ ਕੱਢ ਲਏਗਾ। ਅਦਰਵਾਈਜ਼ ਫਿਰ ਉਸ ਟੋਏ ਦੇ ਵਿੱਚ ਹੋਰ ਡੂੰਘਾ ਹੀ ਜਿਹੜਾ ਉਹ ਉਤਰਦੇ ਤੁਰੇ ਜਾਂਦੇ ਨੇ। ਔਰ ਇਉਂ ਲੱਗਦਾ ਹੈ ਵੀ ਮੋਦੀ ਦੇ ਥੱਲੇ ਜਿਵੇਂ ਇੰਡੀਆ ਨੇ ਆਪਣੀ ਫੋਰਨ ਪਾਲਿਸੀ ਨੂੰ ਬਿਲਕੁਲ ਅਮਰੀਕਾ ਦੇ ਜ਼ੇਰ ਕੀਤਾ, ਖਾਸ ਤੌਰ 'ਤੇ ਚਾਈਨਾ ਦੇ ਅਗੇਂਸਟ ਜਿਹੜੀ ਖੁੱਲ੍ਹ ਕੇ ਲਾਈਨ ਕੁਆਡ ਦਾ ਹਿੱਸਾ ਬਣਨਾ, ਉੱਥੋਂ ਦੇ ਇੰਡੋ ਪੈਸੀਫਿਕ ਜਿਸ ਨੂੰ ਕਹਿ ਕੇ ਉਹਦੇ ਵਿੱਚ ਜੁਆਇੰਟ ਐਕਸਾਈਜ਼ਸ ਸਾਊਥ ਚਾਈਨਾ ਸੀ, ਉਸ ਸਾਰੇ ਦੇ ਵਿੱਚ। ਔਰ ਇਸ ਦੇ ਨਾਲ ਕੁੱਲ ਮਿਲਾ ਕੇ ਵੀ ਜੇ ਸਾਰਾ ਕੁੱਲ ਵਰਤਾਰਾ ਅਸੀਂ ਦੇਖੀਏ, ਜਿਵੇਂ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਥੱਲੜੇ ਲੈਵਲ ਤੱਕ ਚੀਨ ਦੇ ਖਿਲਾਫ ਇੱਕ ਮਾਹੌਲ ਸਿਰਜਿਆ ਗਿਆ। ਉਹਨਾਂ ਦੇ ਜਿਹੜੀਆਂ ਕੁਛ ਵਟਸਐਪ ਗਰੁੱਪ ਨੇ ਉਹਨਾਂ ਦੇ ਉੱਤੇ ਪਾਬੰਦੀਆਂ, ਕੋਈ ਹੋਰ ਬਲੌਕੇਡ, ਕੁਛ ਈਵਨ ਉਹਨਾਂ ਦੀ ਹਰਾਸਮੈਂਟ ਚਾਈਨੀਜ਼ ਟੂਰਿਸਟ ਦੀ। ਸੋ ਇਸ ਸਾਰੇ ਦੇ ਚੱਲਦਿਆਂ ਹੁਣ ਮੋਦੀ ਅਮਰੀਕਾ ਆ ਰਿਹਾ। ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ 24 ਤਰੀਕ ਨੂੰ ਜਿਹੜੀ ਬ੍ਰਿਕਸ ਜਿਹੜੀ ਇਸ ਨਾਲ ਸੰਬੰਧਿਤ ਕੁਆਡ ਨਾਲ ਸੰਬੰਧਿਤ ਇੱਕ ਪਹਿਲੀ ਵਰਚੁਅਲ ਮੀਟਿੰਗ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੀਤੀ। ਉਸ ਤੋਂ ਬਾਅਦ ਇਨ ਪਰਸਨ ਹੁਣ ਮੀਟਿੰਗ ਹੈ ਜਿਸ ਦੇ ਵਿੱਚ ਮੋਦੀ ਵੀ ਹੈ, ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ, ਜੈਪਨੀਜ਼ ਪ੍ਰਾਈਮ ਮਿਨਿਸਟਰ। ਔਰ ਇਸ ਗੱਲ ਦੀ ਵੀ ਪੋਸੀਬਿਲਿਟੀ ਹੈ ਕਿ ਬਾਈਡਨ ਔਰ ਮੋਦੀ ਜਿਹੜੇ ਨੇ 1-to-1 ਵੀ ਮਿਲਣ। ਹਾਲਾਂਕਿ ਹਾਲ ਦੀ ਘੜੀ ਤੋਂ ਉਸ ਗਰੁੱਪ ਮੀਟਿੰਗ ਦੀ ਗੱਲ ਹੈ। 25 ਨੂੰ ਉਹਨੇ UN ਜਨਰਲ ਅਸੈਂਬਲੀ ਨੂੰ ਐਡਰੈਸ ਕਰਨਾ। ਹੁਣ ਇਸ ਸਾਰੇ ਤੋਂ ਪਹਿਲਾਂ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਚਾਈਨਾ ਨੂੰ ਵੀ ਮੈਸੇਜ ਜਾਏ। ਔਰ ਜਿਵੇਂ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ ਚਾਈਨਾ ਨੇ ਤਾਂ ਇਸ ਅਜੇ ਕੁਆਡ ਦੀ ਮੀਟਿੰਗ ਹੋਣੀ ਹੈ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਤੀਰ ਦਾਗ ਦਿੱਤਾ। ਉਹਨਾਂ ਨੇ ਕਿਹਾ ਇਟਸ ਡੂਮ ਟੂ ਫੇਲਿਅਰ, ਕੁਆਡ ਇਜ਼ ਡੂਮ ਟੂ ਫੇਲਿਅਰ। ਔਰ ਰਸ਼ੀਆ ਜਿਹੜਾ ਕੱਲ੍ਹ ਤੱਕ ਇੰਡੀਆ ਦਾ ਵੱਡਾ ਐਲਾਈ ਸੀ, ਉਹਨੇ ਤਾਂ ਬਿਲਕੁਲ ਹੀ ਜਦੋਂ ਉਹਨੇ ਇਸ ਕੁਆਡ ਨੂੰ ਕਿਹਾ ਕਿ ਵੀ ਦਿਸ ਇਜ਼ ਨੈਟੋ, ਸਾਊਥ ਏਸ਼ੀਅਨ ਨੈਟੋ, ਕਿ ਉਸ ਖਿੱਤੇ, ਉਹ ਤਾਂ ਇੰਡੋ ਪੈਸੀਫਿਕ ਲਫ਼ਜ਼ ਹੀ ਨਹੀਂ ਇਸਤੇਮਾਲ ਕਰਦੇ ਰਸ਼ੀਅਨ। ਸੋ ਜ਼ਾਹਰ ਹੈ ਇਸ ਸਾਰੇ 'ਚ ਇਹੀ ਨਹੀਂ ਵੀ ਚਾਈਨਾ ਨੂੰ ਐਂਟਾਗਨਾਈਜ਼ ਕੀਤਾ ਜਾਂ ਹੋਸਟਾਈਲ ਬਣਾਇਆ ਇੰਡੀਆ ਨੇ,
ਜਿਹਦਾ ਜਵਾਬ ਵੀ ਚਾਈਨਾ ਨੇ ਦਿੱਤਾ। ਉਹ ਗਲਵਾਨ ਵੈਲੀ 'ਚ ਹੋਏ ਜੂਨ ਦੇ ਵਿੱਚ ਜਿਹੜਾ ਇਹਨਾਂ ਦੀ ਝੜਪ ਹੁੰਦੀ ਹੈ, 20 ਭਾਰਤੀ ਫੌਜੀ ਮਾਰੇ ਜਾਂਦੇ ਨੇ, ਔਰ ਬਾਅਦ 'ਚ ਪੈਂਗੋਂਗ ਸੋ ਲੇਕ ਹੋਏ, ਡੈਪਸੋਂਗ ਹੋਏ, ਔਰ ਬਹੁਤ ਸਾਰੀਆਂ ਪੋਜੀਸ਼ਨਾਂ ਚਾਈਨਾ ਨੇ ਉੱਥੇ ਹੀ ਆਪਣਾ ਡੇਰੇ ਲਾਏ ਹੋਏ ਨੇ, ਅੱਡਾ ਗੱਡਾ ਗੱਡਿਆ ਹੋਇਆ, ਉੱਥੋਂ ਪਿੱਛੇ ਨਹੀਂ ਗਏ। ਲੇਕਿਨ ਇਸ ਸਭ ਦੇ ਚਲਦਿਆਂ ਇਹ ਫਿਰ ਵੀ ਆਸ ਕੀਤੀ ਜਾਂਦੀ ਸੀ ਜਾਂ ਕੀਤੀ ਜਾਂਦੀ ਹੈ ਕਿ ਭਾਈ ਸ਼ਾਇਦ ਇੰਡੀਆ ਇਸ ਅਫਗਾਨਿਸਤਾਨ ਦੀਆਂ ਡਿਵੈਲਪਮੈਂਟਸ ਤੋਂ ਬਾਅਦ, ਜਿੱਥੇ ਕਿ ਅਮਰੀਕਾ 20 ਸਾਲ ਬਾਅਦ ਇਹਦੇ ਬਾਵਜੂਦ ਕਿ ਭਾਰਤ ਨੇ ਟਰੰਪ ਦੇ ਉੱਤੇ ਇੰਨਾ ਕੁਝ ਆਪਣਾ ਸੁੱਟਿਆ ਹੋਇਆ ਸੀ ਕਿ ਬਲਾਈਂਡਲੀ ਫੋਲੋ ਕਰ ਰਹੇ ਸੀ, ਪਰ ਅਮਰੀਕਾ ਨੇ ਅਲਟੀਮੇਟਲੀ ਆਪਣਾ ਇੰਟਰਸਟ ਦੇਖਿਆ। ਉਹਨਾਂ ਨੇ ਤਾਲਿਬਾਨ ਨਾਲ ਨੈਗੋਸ਼ੀਏਸ਼ਨ 'ਚ ਵੀ ਭਾਰਤ ਨੂੰ ਇਨਵੋਲਵ ਨਹੀਂ ਕੀਤਾ। ਔਰ ਈਵਨ ਜਦੋਂ ਇੱਥੋਂ ਆਪਣੀ ਉਹ ਐਵੈਕੂਈਜ਼ ਆਪਣੇ ਕੱਢ ਰਹੇ ਸੀ ਲੋਕਾਂ ਨੂੰ, ਫੌਜ ਨੂੰ, ਸਿਵਿਲੀਅਨਸ ਨੂੰ, ਭਾਰਤ ਨੇ ਤਰਲਾ ਕੀਤਾ ਕਿ ਸਾਨੂੰ ਆਪਣੀ ਐਮਬੈਸੀ ਔਰ ਦੂਸਰੇ ਦੇ ਨਾਲ ਕੋਈ ਥਾਂ ਹੀ ਦੇ ਦਿਓ 에ਅਰਪੋਰਟ ਦੇ ਉੱਤੇ ਜਿੱਥੋਂ ਅਸੀਂ ਉਹ ਬਿਲਕੁਲ ਉਹਨਾਂ ਨੇ ਕੋਈ ਇਹ ਉਹਨਾਂ ਦੇ ਆਪਣੇ ਮੀਡੀਆ ਨੇ ਇਹ ਗੱਲ ਭੇਤ ਖੋਲ੍ਹਿਆ ਕਿ ਵੀ ਉਹਨਾਂ ਨੇ ਬਿਲਕੁਲ ਵੀ ਇਹਨਾਂ ਨੂੰ ਕੰਸੀਡਰ ਨਹੀਂ ਕੀਤਾ। ਔਰ ਇਹ ਸਾਰਾ ਆਪਣਾ 300-400 ਬੰਦਾ ਲੈ ਕੇ ਨਿਕਲੇ, ਆਪਣਾ ਜਹਾਜ਼ ਸਣੇ ਕੁੱਤੇ ਲੈ ਕੇ ਵੀ ਨਿਕਲ ਆਏ। ਅਜੇ ਵੀ 300-400 ਜਿਹੜੇ ਨੇ ਉਹ ਲੋਕ ਉੱਥੇ ਫਸੇ ਹੋਏ ਨੇ ਔਰ ਕੋਈ ਨਹੀਂ ਹੈ ਪਾਰਟ। ਹੁਣ ਇਸ ਸਭ ਦੇ ਚਲਦਿਆਂ ਜਿਹੜਾ ਭਾਰਤ ਦਾ ਜਿਸ ਲੈਵਲ ਦਾ ਬਿਹੇਵ ਕਰ ਰਿਹਾ ਹੈ, ਦੋ ਪਾਰਟ ਜਿਹੜੇ, ਇੱਕ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਮੋਦੀ ਤੋਂ ਉਹਨਾਂ ਨੇ ਇਹ ਕਵਾਇਆ ਵੀ ਇੱਕ ਅੱਧੀ ਵਾਰ, ਸਿੱਧੇ ਤੌਰ ਤੇ ਨਹੀਂ, ਵਰਲਡ ਹੈਲਥ ਆਰਗੇਨਾਈਜੇਸ਼ਨ, ਕਿਉਂਕਿ ਟਰੰਪ ਨੇ ਟਾਰਗੇਟ ਕੀਤਾ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ, ਇਹ ਕਹਿ ਕੇ ਕਿ ਜੀ ਇਹ ਜਿਹੜੇ ਨੇ ਰਲੀ ਹੋਈ ਹੈ ਚਾਈਨਾ ਦੇ ਨਾਲ, ਕਿਉਂਕਿ ਟਰੰਪ ਨੇ ਤਾਂ ਉਸ ਨੂੰ ਕਿਹਾ ਹੀ ਵੁਹਾਨ ਵਾਇਰਸ ਜਿਹੜੀ ਉੱਥੋਂ ਨਿਕਲੀ, ਪਹਿਲਾਂ ਤਾਂ ਇਹ ਸੀ ਜੀ ਲੈਬੋਰਟਰੀ ਚੋਂ ਬਣਾ ਕੇ ਆਰਟੀਫਿਸ਼ੀਅਲ ਹੈ, ਉਹਨੂੰ ਬਾਇਓਲੋਜੀਕਲ ਵੈਪਨ ਵੀ ਕਿਹਾ ਗਿਆ, ਵੁਹਾਨ ਵਾਇਰਸ, ਚਾਈਨਾ ਵਾਇਰਸ, ਆਪਣੀਆਂ ਉਹ ਇਲੈਕਸ਼ਨ ਸਪੀਚਸ ਵੀ ਕਹੀਆਂ, ਔਰ WHO ਨੂੰ ਦੇਣ ਵਾਲੇ ਪੈਸੇ ਵੀ ਬੰਦ ਕਰਤੇ। ਚਲੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆ ਕੇ ਪਹਿਲਾ ਪਾਰਟ ਤਾਂ ਉਹ ਸਾਰੇ ਫੰਡ ਜਾਰੀ ਕੀਤੇ। ਫਿਰ ਜਿਹੜੀ ਇਹਨਾਂ ਨੇ ਆਪਣੀ ਟੀਮ ਬਣਾਈ ਸੀ ਜਿਨ੍ਹਾਂ ਨੇ ਸਾਰੇ ਨੂੰ ਇਸ ਇਸ਼ੂ ਨੂੰ ਦੇਖਿਆ, ਉਹਨਾਂ 'ਚ ਮੈਜੋਰਿਟੀ ਦਾ ਇਹ ਵਿਊ ਹੈ ਕਿ ਵੀ ਨਹੀਂ, ਇਹ ਕੁਦਰਤੀ ਸੀ, ਕੋਈ ਉਸ ਕਿਸਮ ਦਾ ਬਾਇਓਲੋਜੀਕਲ ਵੈਪਨ ਜਾਂ ਲੈਬੋਰਟਰੀ ਪ੍ਰਿਪੇਅਰਡ ਨਹੀਂ ਹੈ। ਸੋ ਉਹਨੇ ਚਾਈਨਾ ਦੀ ਪੋਜੀਸ਼ਨ ਕਾਫੀ ਹੱਦ ਤੱਕ ਸਾਫ਼ ਕਰ ਦਿੱਤੀ। ਲੇਕਿਨ ਕਿਉਂਕਿ ਭਾਰਤ ਤੋਂ ਵੀ ਕਵਾਇਆ ਹੋਇਆ ਸੀ, ਔਰ ਹੁਣ ਜਦੋਂ ਕਿ ਆਲਰੇਡੀ ਇੱਕ ਮੀਟਿੰਗ ਬ੍ਰਿਕਸ ਦੀ ਹੋ ਚੁੱਕੀ ਹੈ, ਉਹਨੂੰ ਪ੍ਰੀਜ਼ਾਈਡ ਮੋਦੀ ਨੇ ਕੀਤਾ ਹੈ, ਔਰ ਉਹਦੇ 'ਚ ਵੀ ਉਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਉਹਨਾਂ ਨੇ ਕਿਹਾ, ਟੁਡੇ ਗਲੋਬਲ ਗਵਰਨੈਂਸ ਨੀਡਸ ਕ੍ਰੈਡੀਬਿਲਿਟੀ, there must be a transparent investigation into the origins of virus under the World Health Organization's framework and this must receive full cooperation from all countries। ਇਹ ਮੋਦੀ ਨੇ ਆਪਣੀ 9 ਸਤੰਬਰ ਦੀ ਜਿਹੜੀ ਬ੍ਰਿਕਸ ਦੀ, ਜਿਹਦੇ 'ਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ ਸੀ, ਉਹਦੇ 'ਚ ਕਿਹਾ। ਹੁਣ ਜਿਹੜੀ SCO ਜਿਹਨੂੰ ਕਹਿੰਦੇ ਨੇ, ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ, ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ, ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ 15 ਤਰੀਕ, ਇਹ ਤਾਜ਼ਿਕਸਤਾਨ ਦੇ ਵਿੱਚ। ਉੱਥੇ ਜੈ ਸ਼ੰਕਰ ਵੀ ਗਿਆ ਇਨ ਪਰਸਨ, ਔਰ ਚਾਈਨਾ ਦਾ ਕਾਊਂਟਰ ਪਾਰਟ ਜਿਹੜਾ ਉਹਦਾ ਵੈਂਗ ਯੀ ਜਿਹੜੇ ਫੋਰਨ ਮਿਨਿਸਟਰ ਹੈ, ਉਹ ਇਹ ਦੁਸ਼ਾਨਬੇ ਤਾਜ਼ਿਕਸਤਾਨ 'ਚ ਹੈ ਮੀਟਿੰਗ, ਔਰ ਇਹ 16 ਨੂੰ ਹੈ, ਯਾਨੀ ਕਿ ਕੱਲ੍ਹ ਹੈ ਕਾਨਫਰੰਸ ਹੈ, ਜਿਹਦੇ 'ਚ ਕਿ ਵਾਇਰਸ ਡਿਬੇਟ ਵੀ ਹੋਣੀ ਹੈ। ਔਰ ਇਹ ਇਸ ਸਾਰੇ 'ਚ ਕਿਉਂਕਿ ਪਹਿਲੀ ਵਾਰ ਇਹਨਾਂ ਦੇ ਉਸ ਤੋਂ ਬਾਅਦ ਇੱਕ ਵਾਰ ਫਿਰ ਵਰਚੁਅਲ ਤਾਂ ਹੁੰਦੇ ਰਹੇ ਨੇ, ਇਹ ਆਮੋ ਸਾਹਮਣੇ ਹੋਣਗੇ। ਹੁਣ ਇਸ ਸਾਰੇ 'ਚੋਂ ਇੰਡੀਆ ਦੀ ਪਹੁੰਚ ਕੀ ਹੋਏਗੀ ਕੋਵਿਡ-19 ਬਾਰੇ, ਤਾਂ ਉਹਨਾਂ ਦੀ ਫੂਕ ਨਿਕਲ ਗਈ ਹੋਈ ਹੈ, ਜੋ ਚੀਨ ਨੂੰ ਦੋਸ਼ ਦੇਣ ਦੀ ਲਾਈਨ ਸੀ। ਔਰ ਉਹਨਾਂ ਦਾ ਜਿਹੜਾ ਮੇਨ ਇੱਕ ਨਿਊਜ਼ਪੇਪਰ ਹੈ ਦਾ ਹੈਦਰ, ਉਹਨਾਂ ਦੀ ਜਿਹੜੀ ਕਰਤਾ ਧਰਤਾ ਹੈ ਫੋਰਨ ਇਸ ਕਿਸਮ ਦੀ ਸਪੈਸ਼ਲਿਸਟ ਸੁਹਾਸਿਨੀ ਹੈਦਰ, ਇਹ ਸੁਹਾਸਿਨੀ ਹੈਦਰ ਜਿਹੜੀ ਹੈ RSS ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦੀ ਡਾਟਰ ਹੈ, ਔਰ ਵਿਆਹ ਇੱਕ ਮੁਸਲਮਾਨ ਨਾਲ ਕੀਤਾ ਹੋਇਆ ਜ਼ਾਹਰ ਹੈ, ਹੈਦਰ ਨਾਂ ਤੋਂ ਹੀ ਜ਼ਾਹਰ ਹੈ। ਔਰ ਉਹਨੇ ਇਸ ਦਾ ਤਬਸਰਾ ਕਰਦਿਆਂ ਕਿਹਾ, ਇੰਡੀਆ ਚਾਈਨਾ ਅਵੋਇਡਡ ਓਪਨ ਕਲੈਸ਼ ਓਵਰ ਕੋਵਿਡ-19 ਓਰੀਜਨਸ। ਹੁਣ ਇਸ ਪੱਖੋਂ ਤਾਂ ਇਹਨਾਂ ਨੇ ਉਸ ਤਕਰਾਰ ਤੋਂ ਬਚਣ ਦੀ ਕੋਸ਼ਿਸ਼ ਕੀਤੀ ਇੰਡੀਆ ਨੇ, ਕਿਉਂਕਿ ਇਹਨਾਂ ਦੇ ਪੱਲੇ ਕੁਛ ਨਹੀਂ ਰਿਹਾ। ਆਲਰੇਡੀ ਅਮਰੀਕਾ ਦੀ ਜਿਹੜੀ ਉਹਨਾਂ ਦੇ ਹੈਲਥ ਵਾਲਿਆਂ ਦੇ ਜਿਹੜੀ ਰਿਸਰਚ ਟੀਮ ਸੀ, ਉਹਨਾਂ ਨੇ ਕਿਹਾ ਵੀ ਇਹ ਲੈਬੋਰਟਰੀ ਕ੍ਰੀਏਟਡ ਨਹੀਂ ਹੈ, ਨੈਚੁਰਲ ਹੈ। ਪਰ ਦੂਸਰੇ ਪਾਸੇ ਹੁਣ ਕਿਵੇਂ, ਜਦੋਂ ਅਸੀਂ ਇਹ ਕਿਹਾ ਕਿ ਵੀ ਇਹ ਆਲ ਪਤਾਲ ਵੀ ਬੋਲ ਰਹੇ ਨੇ ਇੱਕ ਪਾਸੇ ਖਲੋ ਕੇ, ਇਹਨਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਵੀ ਇਹ ਕੀ ਕਰ ਰਹੇ ਨੇ। ਹੁਣ ਉਹਨਾਂ ਦਾ ਫੌਜੀ ਚੀਫ ਦਾ ਵੀ ਉੱਤੋਂ ਚੀਫ ਜਿਹੜਾ ਇਸ ਵੇਲੇ ਸਾਰੇ ਸ਼ੋਅ ਨੂੰ ਰਨ ਕਰ ਰਿਹਾ ਹੈ,
ਬਿਪਨ ਰਾਵਤ। ਜੀ ਸਭ ਤੋਂ ਉੱਪਰ ਅਜੀਤ ਡੋਵਾਲ ਬੈਠਾ ਹੈ ਔਰ ਬਿਪਨ ਰਾਵਤ ਹੈ। ਬਾਕੀ ਜਿਹੜੇ ਨੇ ਸਾਰੇ ਮੋਦੀ ਔਰ ਦੂਜੇ ਤੀਜੇ, ਇਹ ਉਹਦੀ ਅਜੀਤ ਡੋਵਾਲ ਦਾ ਹੀ ਜਿਹੜਾ ਸ਼ੋਅ ਉਹਨੂੰ ਰਨ ਕਰ ਰਹੇ ਨੇ। ਔਰ ਜਿਹੜਾ ਫੌਜੀ ਚੀਫ ਹੈ ਉਹ ਤਾਂ ਹੁਣ ਉਸ ਨੂੰ ਨਰਵਾਣੇ, ਉਹ ਤਾਂ ਇੱਕ ਅੱਗੋਂ ਰਾਵਤ ਦਾ ਅੱਗੋਂ ਪਿਆਦਾ ਹੈ। ਜੀ ਹੁਣ ਉਹਦੇ 'ਚ ਕੀ ਇੱਕ ਹੈ, ਉਹਨੇ ਜਨਰਲ ਰਾਵਤ ਨੇ ਇੱਕ ਜਿਹੜਾ ਇਹਨਾਂ ਦੇ ਆਪਣੇ ਐਕਸਪਰਟਸ ਦੀ ਮੀਟਿੰਗ ਦੇ ਵਿੱਚ ਹੀ ਇਹਨੂੰ ਜਿਹੜਾ ਟਾਈਟਲ ਹੈ ਰਾਵਤ ਦਾ, ਹੁਣ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ, ਇਹ ਇਹਦਾ ਟਾਈਟਲ ਹੈ। ਔਰ ਉਹਦੇ 'ਚ ਉਹਨੇ ਐਡਰੈਸ ਕਰਦੇ ਆ ਉਹਨਾਂ ਨੂੰ ਇਹ ਕਿਹਾ, ਇਹ ਵੀਕਰ ਐਡਵਰਸਰੀ ਲਾਈਕ ਪਾਕਿਸਤਾਨ will always try to keep us engaged through proxy war, and they are in fact a proxy of our northern adversary, that is China, which is becoming more and more aggressive. ਹੁਣ ਇੱਕੋ ਸਟੇਟਮੈਂਟ 'ਚ ਉਹਨੇ ਦੋਨਾਂ ਨੂੰ ਹੀ ਇੱਕ ਰੱਸੀ 'ਚ ਬੰਨਿਆ। ਉਹਨਾਂ ਨੇ ਪਹਿਲਾਂ ਤਾਂ ਚਾਈਨਾ ਨੂੰ ਮੋਰ ਐਂਡ ਮੋਰ ਐਗਰੈਸਿਵ ਕਿ ਚੀਨ ਦਾ ਰੁਖ ਹਮਲਾਵਰ ਤੋਂ ਵੀ ਵੱਧ ਹਮਲਾਵਰ, ਮੋਰ ਐਂਡ ਮੋਰ ਹਮਲਾਵਰ ਹੋ ਰਿਹਾ। ਔਰ ਉਹਨੇ ਕਿਹਾ ਕਿ ਵੀ ਇੱਕ ਪਾਸੇ ਇੰਨਾ ਉਹਦਾ ਚੀਨ ਦਾ ਆਪਣਾ ਹਮਲਾਵਰ ਰੁਖ ਹੈ, ਦੂਸਰਾ ਸਾਨੂੰ ਰੁਝਾਨ ਦੇ ਲਈ ਪਾਕਿਸਤਾਨ ਦੇ ਥਰੂ ਜਿਹੜੀ ਪ੍ਰੋਕਸੀ ਵਾਰ ਹੈ ਇਹ ਚੱਲ ਰਹੀ ਹੈ। ਔਰ ਪਾਕਿਸਤਾਨ ਜਿਹੜਾ ਹੈ ਚਾਈਨਾ ਦਾ ਇੱਕ ਪ੍ਰੋਕਸੀ ਵਾਰ ਦਾ ਪਿਆਦਾ ਹੈ। ਟੈਕਨੋਲੋਜੀ ਇਜ਼ ਇੰਪੋਰਟੈਂਟ ਫੈਸਟ ਆਫ ਵਾਰ ਫਾਈਟਿੰਗ ਮਸਟ ਬੀ ਅੰਡਰਸਟੂਡ। ਹੁਣ ਜੇ ਤੁਸੀਂ ਇਸ ਸਟੇਟਮੈਂਟ ਦੀ ਥੋੜੀ ਚੀਰਫਾੜ ਕਰਦੇ ਹੋ ਜਾਂ ਤੁਸੀਂ ਅੰਦਰ ਜਾ ਕੇ ਦੇਖਦੇ ਹੋ ਕਿ ਜਦੋਂ ਉਹਨੇ ਡੀਟੇਲ ਦਿੱਤੀ, ਮਨ ਇਹੀ ਰਿਹਾ ਵੀ ਸਾਡੇ ਪੱਲੇ ਕੁਝ ਨਹੀਂ, ਅਸੀਂ ਹੈਲਪਲੈਸ ਹੈ। ਵਾਰ ਦਾ ਪੈਟਰਨ ਬਦਲ ਗਿਆ, ਹੁਣ ਟੈਕਨੋਲੋਜੀ ਦੀ ਵਾਰ ਆ ਗਈ, ਆਰਟੀਫਿਸ਼ੀਅਲ ਇੰਟੈਲੀਜੈਂਸ ਔਰ ਦੂਜਾ। ਔਰ ਉਹ ਇਹ ਕਹਿ ਰਿਹਾ ਕਿ ਵੀ ਐਜ਼ ਫਾਰ ਐਜ਼ ਆਵਰ ਨਾਰਦਰਨ ਐਡਵਰਸਰੀ ਇਜ਼ ਕੰਸਰਨਡ, since we have unsettled borders with them and they have shown aggression on the east coast and South China Sea with nations in that area, are they likely to therefore show aggression on our northern borders? ਕਿ ਉਹਨਾਂ ਨੇ ਹੋਰ ਐਗਰੈਸਿਵ, ਮਤਲਬ ਇਹ ਹੈ ਵੀ ਲਦਾਖ ਸਾਥੋਂ ਖੋਣਾ ਹੀ ਖੋਣਾ, ਉਹਨਾਂ ਨੇ ਇਸ ਪਾਸੇ ਤੁਰੇ ਹੋਏ ਨੇ। whether that happens in the form of direct aggression, ਉਹ ਸਿੱਧਾ ਹਮਲਾ ਕਰਦੇ ਨੇ, or they use technology, we have to be prepared, ਕਿ ਸਾਨੂੰ ਤਿਆਰ ਹੋਣਾ ਚਾਹੀਦਾ ਹੈ। ਅੱਗੇ ਤੁਹਾਡੀ ਤਿਆਰੀ ਦੇਖ ਲਈ, ਗਲਵਾਨ 'ਚ ਵੀ ਦੇਖ ਲਈ, ਬਾਕੀਆਂ ਮੁਹਾਜ਼ਾਂ ਦਾ ਵੀ ਦੇਖ ਲਈ। ਐਂਡ ਦਿਸ ਪ੍ਰੈਪਰੇਸ਼ਨ ਕੈਨ ਹੈਪਨ ਓਨਲੀ ਇਫ ਵੀ ਵਰਕ ਟੂਗੈਦਰ। ਹਾਂਜੀ, ਤੁਹਾਡਾ ਪ੍ਰਾਈਮ ਮਿਨਿਸਟਰ, ਤੁਹਾਡੀ ਹਕੂਮਤ ਸਾਰੇ ਮੁਲਕ ਨੂੰ ਇਕੱਠਾ ਰੱਖਣ ਦੇ ਲਈ ਬਹੁਤ ਮਦਦ ਜਿਹੜੀ ਹੈ ਉਹ ਹੈਲਪ ਕਰ ਰਹੀ ਹੈ। ਤੁਸੀਂ ਪਿਆਰ ਦਾ ਸੁਨੇਹਾ ਦੇ ਰਹੇ ਹੋ, ਤੁਸੀਂ 200 ਮਿਲੀਅਨ ਮੁਸਲਮਾਨਾਂ ਦੇ ਅੰਦਰ ਦੇਸ਼ ਭਗਤੀ ਭਰ ਰਹੇ ਹੋ, ਤੁਸੀਂ 30 ਮਿਲੀਅਨ ਸਿੱਖ ਜਿਨ੍ਹਾਂ ਦੀ ਮੈਜੋਰਿਟੀ ਕਿਸਾਨ ਜਿਨ੍ਹਾਂ ਦਾ ਕਿੱਤਾ ਖੇਤੀ, ਉਹਨਾਂ ਨੂੰ ਤੁਸੀਂ ਬਹੁਤ ਖੁਸ਼ ਰੱਖਿਆ ਹੋਇਆ ਹੈ। ਤੁਹਾਡੇ ਰਾਜ ਦੇ ਵਿੱਚ 100 ਮਿਲੀਅਨ ਦਲਿਤ ਆਦੀਵਾਸੀ ਵੀ ਬੜੇ ਖੁਸ਼ ਨੇ, 30 ਮਿਲੀਅਨ ਈਸਾਈ ਵੀ ਬੜੇ ਖੁਸ਼ ਨੇ। ਤੁਸੀਂ ਟੁਗੈਦਰ ਲੜੋਗੇ ਚੀਨ ਦੇ ਖਿਲਾਫ। ਫਿਰ ਉਹ ਇਹ ਸਾਈਬਰ ਕੈਪੇਬਿਲਿਟੀ ਦੀ ਗੱਲ ਕਹਿ ਰਿਹਾ ਹੈ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ, ਕਿ ਵੀ ਇਹ ਜਿਹੜਾ ਇਹਦੇ 'ਚ ਅਸੀਂ ਬਹੁਤ ਪਿੱਛੇ ਹਾਂ। ਔਰ ਕੰਟਰੀਜ਼ ਵੁੱਡ ਇੰਪਲੋਏ ਟੈਕਨੋਲੋਜੀ ਟੂ ਪੁੱਟ ਪ੍ਰੈਸ਼ਰ ਔਨ ਅਦਰ ਨੇਸ਼ਨਸ, ਟੈਕਨੋਲੋਜੀ ਇਜ਼ ਬਿਕਮਿੰਗ ਦਾ ਨੀਡ ਆਫ ਦਾ ਆਵਰ। ਹੁਣ ਇੱਥੇ ਵੀ ਆਪਣੀ ਫੇਲਿਅਰ ਮੰਨੀ ਕਿ ਨਾ ਸਾਡੇ ਕੋਲ ਟੈਕਨੋਲੋਜੀ। ਹੁਣ ਅਫਗਾਨਿਸਤਾਨ ਤੇ ਆ ਜਾਓ, ਅਫਗਾਨਿਸਤਾਨ ਤੇ ਕਹਿੰਦਾ ਹੈ nobody ever thought that Taliban would take over that country so fast। ਵੀ ਤੁਸੀਂ ਇੱਥੇ ਹੋ, ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਵੀ ਛੋਲੇ ਲੈਣ ਬੈਠੇ ਸੀ, ਜੇ ਤੁਹਾਨੂੰ ਪਤਾ ਹੀ ਨਹੀਂ ਹੈ ਤੁਸੀਂ ਚੀਨ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਦੂਜੇ ਦੀ ਗੱਲ ਕਰਦੇ ਹੋ, ਤੁਹਾਨੂੰ ਪਤਾ ਹੀ ਨਹੀਂ ਤੁਹਾਡੀ ਇੰਟੈਲੀਜੈਂਸ, ਉਹ ਜਿਹੜੇ ਸਾਰੇ ਤੁਸੀਂ ਪਾਕਿਸਤਾਨ ਨਾਲ ਲੱਗਦੇ ਬਾਰਡਰ ਤੇ ਕੌਂਸੂਲੇਟ ਖੋਲ ਕੇ ਰਾਹ ਦੇ ਦਫ਼ਤਰ ਖੋਲੇ ਹੋਏ ਸੀ, ਉਹਨਾਂ ਨੇ ਤੁਹਾਨੂੰ ਕੋਈ ਰਿਪੋਰਟ ਨਹੀਂ ਦਿੱਤੀ ਕਿ ਵੀ ਹਕੀਕਤ 'ਚ ਹੋ ਕੀ ਰਿਹਾ। ਉਹ ਕਹਿੰਦਾ ਵੀ ਵੀ ਡੋਂਟ ਨੋ ਵਟ ਇਜ਼ ਲਾਈਕਲੀ ਟੂ ਹੈਪਨ ਇਨ ਦਾ ਫਿਊਚਰ। ਨਾ ਸਾਨੂੰ ਪਤਾ ਸੀ ਕੀ ਹੋਇਆ, ਅਜੇ ਵੀ ਨਹੀਂ ਸਾਨੂੰ ਪਤਾ ਕੀ ਹੋਣਾ ਹੈ। ਦੇਅਰ ਕੁਡ ਬੀ ਮੋਰ ਟਰਮੋਇਲ ਐਂਡ ਮੋਰ ਚੇਂਜਸ ਵਿਚ ਐਜ਼ ਆਫ ਨਾਓ ਕੈਨ ਨਾਟ ਬੀ ਐਂਟੀਸਪੇਟਡ। ਨਾ ਤੁਹਾਨੂੰ ਬੀਤੇ ਦਾ ਪਤਾ ਹੈ ਵੀ ਕੀ ਹੋਣ ਵਾਲਾ ਹੈ, ਜੋ ਹੋ ਗਿਆ ਤੁਹਾਨੂੰ ਪਤਾ ਨਹੀਂ ਹੈ ਵੀ ਹਨੇਰਾ ਕੀ ਹੈ ਤੇ ਚਾਨਣ ਕੀ ਹੈ ਤੇ ਕੱਲ ਨੂੰ ਕੀ ਹੋਣਾ ਵੀ ਤੁਹਾਨੂੰ ਨਹੀਂ ਪਤਾ। ਫਿਰ ਭਾਈ ਘਰ ਨੂੰ ਜਾਓ। ਕਿਉਂ ਲੋਕਾਂ ਦੀ ਪਬਲਿਕ ਦੀ ਜਿਹੜੀ ਹੈ ਉਹ ਮਨੀ ਦੇ ਉੱਤੇ ਤੁਸੀਂ ਲੱਖਾਂ ਰੁਪਏ ਲੈ ਕੇ ਬੈਠੇ ਹੋ, ਬੜੇ ਬੜੇ ਇੰਨੇ ਮੈਡਲਾਂ ਨਾਲ। ਉਹਨੇ ਤੁਸੀਂ ਸ਼ਕਲ ਦੇਖੋ ਬਿਪਨ ਰਾਵਤ ਦੀ, ਭਰਿਆ ਹੋਇਆ ਕਿ ਵੀ ਤੂੰ ਕਿਹੜਾ ਜੰਗ ਜਿੱਤ ਕੇ ਆਇਆ ਵੀ। ਚੀਨ ਨਾਲ ਤੁਹਾਡਾ ਸਾਹਮਣੇ ਆ ਗਿਆ, ਜੁੱਤੀਆਂ ਤੁਸੀਂ ਖਾਧੀਆਂ ਨੇ। ਪਾਕਿਸਤਾਨ ਦੇ ਨਾਲ ਤੁਸੀਂ ਬਾਲਾਕੋਟ ਦੇ ਉਸ ਹਮਲੇ ਦੇ ਨਾਲ ਪੰਗਾ ਲਿਆ। ਤੁਹਾਡਾ ਅਭਿਨੰਦਨ ਜਿਹੜਾ ਉਹ ਫੈਂਟੈਸਟਿਕ ਟੀ ਕਹਿੰਦਾ ਵਾਪਸ ਮੁੜਿਆ, ਤੁਹਾਨੂੰ ਹਿਊਮਿਲੇਸ਼ਨ ਹੋਈ ਮਿੰਟ ਡੇਢ ਮਿੰਟ ਦੀ ਡੌਗ ਫਾਈਟ 'ਚ।
ਤੁਸੀਂ ਕਿਹੜੀ ਫੌਜ ਹੋ ਜਿਹੜੀ ਕਿ ਜੇਤੂ ਫੌਜ ਹੈ। ਬਿਲਕੁਲ। ਲੇਕਿਨ ਇੱਕ ਗੱਲ ਦਾ ਧਿਆਨ ਰਹੇ ਕਿ ਜਿਹੜਾ ਬੰਦਾ ਇਸ ਕਿਸਮ ਦਾ ਹੁੰਦਾ ਹੈ, ਬਿਲਕੁਲ ਨਾ ਉਹਨੂੰ ਖੱਬੇ ਦਾ ਪਤਾ ਹੁੰਦਾ ਨਾ ਸੱਜੇ ਦਾ ਹੁੰਦਾ ਹੈ, ਉਹ ਪਤਾ ਨਹੀਂ ਆਪ ਤਾਂ ਟੋਏ 'ਚ ਡਿੱਗਦਾ ਹੀ ਡਿੱਗਦਾ ਹੈ, ਪਰ ਪਤਾ ਨਹੀਂ ਜਾਂਦਾ ਜਾਂਦਾ ਜਿਵੇਂ ਉਹ ਕੋਈ ਡੁੱਬਣ ਵਾਲੇ ਨੂੰ ਕੱਢਣ ਜਾਏ ਨਾ, ਤੇ ਜੇ ਉਹ ਪਤਾ ਨਾ ਉਹਨੂੰ ਹੀ ਜੱਫੀ ਮਾਰ, ਉਹਨੂੰ ਵੀ ਨਾਲ ਲੈ ਕੇ ਡੁੱਬਦਾ ਹੈ। ਸੋ ਇਹਨੇ ਪਤਾ ਨਹੀਂ ਹੋਰ ਕਿਹਨੂੰ ਕਿਹਨੂੰ ਲੈ ਕੇ ਜਾਣਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।